इस्लामाबाद हाई कोर्ट ने बैंकिंग कोर्ट ਨੂੰ 22 फरवरी ਤੀਕ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਦਰਖਾਸਤ ਜ਼ਮਾਨਤ ਤੇ ਫੈਸਲੇ ਨੂੰ ਰੋਕ ਦਿੱਤਾ। ਬੈਂਕਿੰਗ ਕੋਰਟ ਨੇ ਇਮਰਾਨ ਖਾਨ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਆਖਿਆ ਸੀ ਕਿ ਜੇ ਉਹ ਅਦਾਲਤ ਪੇਸ਼ ਨਾ ਹੋਏ ਤੇ ਕਾਨੂੰਨ ਆਪਣਾ ਰਸਤਾ ਖੁਦ ਬਣਾਵੇਗਾ। ਬੈਂਕਿੰਗ ਕੋਰਟ ਦੇ ਫੈਸਲੇ ਦੇ ਖਿਲਾਫ ਇਮਰਾਨ ਖਾਨ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਦਰਖਾਸਤ ਦਾਇਰ ਕੀਤੀ ਸੀ। ਅਦਾਲਤ ਨੇ ਆਇੰਦਾ ਸਮਾਅਤ ਉੱਤੇ ਇਮਰਾਨ ਖਾਨ ਦੀ ਤਾਜ਼ਾ ਮੈਡੀਕਲ ਰਿਪੋਰਟ ਵੀ ਤਲਬ ਕਰ ਲਈ। ਇਮਰਾਨ ਖਾਨ ਦੇ ਵਕੀਲ ਦਾ ਆਖਣਾ ਹੈ ਕਿ 17 ਅਕਤੂਬਰ ਨੂੰ ਅਬੂਰੀ ਜ਼ਮਾਨਤ ਹਾਸਲ ਕੀਤੀ ਗਈ। ਵਜ਼ੀਰਾਬਾਦ ਦਾ ਵਾਕਿਆ 3 ਨਵੰਬਰ ਨੂੰ ਹੋਇਆ। ਵਾਕਿਏ ਮਗਰੋਂ 8 ਵਾਰੀ ਤੇ ਵਾਕਿਏ ਤੋਂ ਪਹਿਲਾਂ 2 ਵਾਰੀ ਇਸਤਸਨਾ ਦੀ ਦਰਖਾਸਤ ਕੀਤੀ ਗਈ ਸੀ, ਜਦਕਿ ਮਮਨੂਆ ਫੰਡਿੰਗ ਕੇਸ ਵਿੱਚ ਬੈਂਕਿੰਗ ਕੋਰਟ ਨੇ ਇਸਲਾਮਾਬਾਦ ਹਾਈ ਕੋਰਟ ਦੇ ਅਹਿਕਾਮਾਤ ਦੇ ਚਾਨਣ ਵਿੱਚ ਇਮਰਾਨ ਖਾਨ ਦੀ ਜ਼ਮਾਨਤ ਉੱਤੇ ਫੈਸਲਾ ਮੁਅੱਖਰ ਕਰ ਦਿੱਤਾ, ਪਰ ਅਗਲੀ ਪੇਸ਼ੀ ਤੇ ਹਾਜ਼ਰੀ ਲਾਜ਼ਮ ਕਰਾਰ ਦਿੱਤੀ ਗਈ। ਇਮਰਾਨ ਖਾਨ ਦੇ ਵਕੀਲ ਮੀਆਂ ਅਲੀ ਅਸ਼ਫਾਕ ਨੇ ਆਪਣੇ ਦਲਾਇਲ ਵਿੱਚ ਕਿਹਾ ਕਿ ਮਮਨੂਆ ਫੰਡਿੰਗ ਉੱਤੇ ਕੇਸ ਬਣਦਾ ਹੀ ਨਹੀਂ। ਬੈਂਕਿੰਗ ਕੋਰਟ ਨੇ 18 ਫਰਵਰੀ ਨੂੰ ਹਾਈ ਕੋਰਟ ਦੇ ਹੁਕਮ ਦੀ ਮੁਸੱਦਕਾ ਨਕਲ ਜਮ੍ਹਾਂ ਕਰਾਉਣ ਦਾ ਹੁਕਮ ਦੇਂਦਿਆਂ ਹੋਇਆ ਮਮਨੂਆ ਫੰਡਿੰਗ ਕੇਸ ਉੱਤੇ ਸਮਾਅਤ 18 ਫਰਵਰੀ ਤੀਕ ਮੁਲਤਵੀ ਕਰ ਦਿੱਤੀ। ਪੀਟੀਆਈ ਰਹਿਨੁਮਾਵਾਂ ਦਾ ਮੌਕਿਫ ਹੈ ਕਿ ਹਕੂਮਤ ਇਲੈਕਸ਼ਨ ਵਿੱਚ ਜਾਨ ਤੋਂ ਨਸ ਰਹੀ ਹੈ। ਸਾਡੇ ਰਹਿਨੁਮਾਵਾਂ ਤੇ ਆਲਾ ਕਿਆਦਤ ਨੂੰ ਬਿਲਾ ਵਜ੍ਹਾ ਹਰਾਸਾ ਕਰਨ ਲਈ ਝੂਠੇ ਮੁਕੱਦਮਿਆਂ ਦੇ ਅੰਬਾਰ ਲਾ ਰਹੀ ਹੈ, ਜਦਕਿ ਵਜ਼ੀਰ ਦਾਖਲਾ ਰਾਣਾ ਸਨਾਉल्लाह ਦਾ ਆਖਣਾ ਹੈ ਕਿ ਐਸਾ ਕੁਝ ਵੀ ਨਹੀਂ। ਇਹ ਸਰਾਸਰ ਕਾਨੂੰਨੀ ਮਾਮਲਾਤ ਨੇ, ਕਾਨੂੰਨ ਆਪਣਾ ਰਸਤਾ ਆਪ ਬਣਾਵੇਗਾ। ਅਸੀਂ ਕਿਸੇ ਸਿਆਸੀ ਮੁਖਾਲਫ ਦੇ ਖਿਲਾਫ ਕੋਈ ਝੂਠਾ ਮੁਕੱਦਮਾ ਨਹੀਂ ਬਣਾਇਆ। ਤਾਹਮ ਮਮਨੂਆ ਫੰਡਿੰਗ ਕੇਸ ਤੇ ਬੈਂਕਿੰਗ ਕੋਰਟ ਦਾ ਮਾਮਲਾ ਹੋ ਰਿਹਾ। ਕੇਸ ਜ਼ੇਰੇ ਸਮਾਅਤ ਹੋਣ ਕਾਰਨ ਕੋਈ ਵੀ ਰਾਏ ਨਹੀਂ ਦਿੱਤੀ ਜਾ ਸਕਦੀ। ਅਲਬੱਤਾ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਇਮਰਾਨ ਖਾਨ ਸੇਫ ਜ਼ੋਨ ਵਿੱਚ ਨੇ ਤੇ ਉਹਨਾਂ ਨੂੰ 22 ਫਰਵਰੀ ਤੱਕ ਰਿਲੀਫ ਮਿਲ ਚੁੱਕਿਆ ਹੈ।